ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਅਗਸਤ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ। ਪੰਜਾਬ ਦੇ ਕਿਸਾਨਾਂ ਨੇ ਇੱਕ ਬੈਠਕ ਕੀਤੀ ਹੈ, ਇਕੱਠ ਕੀਤਾ ਹੈ ਤੇ ਉੱਥੇ ਫੈਸਲਾ ਇਹ ਕੀਤਾ ਵੀ ਅੱਗੋਂ ਅਸੀਂ ਕਣਕ ਦੀ ਫਸਲ ਉਨੀ ਕੀ ਬੀਜਣੀ ਹੈ ਜਿੰਨੀ ਸਾਨੂੰ ਆਪਣੀ ਲੋੜ ਹੈ। ਜ਼ਾਹਿਰ ਹੈ ਕਣਕ ਤੇ ਕਿਸਾਨਾਂ ਨੇ ਵੀ ਖਾਣੀ ਹੈ ਤੇ ਉਹਨਾਂ ਨੇ ਆਖਿਆ ਵੀ ਅਸੀਂ ਉਨੀ ਕੀ ਕਣਕ ਲਾਉਣੀ ਹੈ ਜਿੰਨੀ ਸਾਨੂੰ ਲੋੜ ਹੈ ਤੇ ਬਾਕੀ ਅਸੀਂ ਕੋਈ ਹੋਰ ਫਸਲ ਲਾਵਾਂਗੇ, ਅਸੀਂ ਹੁਣ ਕਣਕ ਨਹੀਂ ਲਾਉਣੀ। 60 ਲੱਖ ਮੈਟਰਿਕ ਟਨ ਕਣਕ ਜਿਹੜੀ ਹੈ ਉਹ ਇਸ ਸਾਲ ਘੱਟ ਹੋਣ ਦਾ ਚਾਂਸ ਹੈ। ਇਹ ਬੁਖਾਰੀ ਸਾਹਿਬ ਨੇ, ਇੱਕ ਰਹੀਮ ਯਾਰ ਖਾਨ ਬਹਾਵਲਪੁਰ ਉਸ ਇਲਾਕੇ ਦੇ ਵਿੱਚ ਬੜੇ ਮੰਨੇ ਪਰਮੰਨੇ ਕਿਸਾਨ ਨੇ, ਉਹਨਾਂ ਨੇ ਇਹਦੇ ਉੱਤੇ ਇੱਕ ਆਪਣੀ ਮਹਿਮੂਦ ਬੁਖਾਰੀ ਗਾਲਬਨ ਉਹਨਾਂ ਦਾ ਨਾਂ ਹੈ, ਉਹਨਾਂ ਨੇ ਇਹਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਇਹ ਇਕੱਠ ਜਿਹੜਾ ਕਿਸਾਨਾਂ ਨੇ ਕੀਤਾ ਉਹਦੇ 'ਚ ਉਹਨਾਂ ਫੈਸਲਾ ਕੀਤਾ ਕਿ ਜਿਹੜਾ ਸਾਡੇ ਨਾਲ ਪਿਛਲੇ 2 ਤੋਂ 3 ਸਾਲ ਮਰੀਮ ਨਵਾਜ਼ ਤੇ PDM ਤੇ ਜੋ ਵੀ ਇਹਨੂੰ ਕਹਿਣਾ ਰਜੀਮ ਜਾਂ ਫੀਲਡ ਮਾਰਸ਼ਲ ਦੀ ਰਜੀਮ, ਇਹਨਾਂ ਨੇ ਜਿਹੜਾ ਧੱਕਾ ਕਿਸਾਨਾਂ ਨਾਲ ਕਰ ਦਿੱਤਾ ਹੈ, ਉਹਨਾਂ ਨੂੰ 4000 ਰੁਪਏ ਮਣ ਜਿਹੜੀ ਕਣਕ ਉਹਨਾਂ ਨੂੰ ਪੈਂਦੀ ਸੀ, ਉਹ ਕਣਕ ਜਿਹੜੀ ਹੈ ਉਹ ਹੁਣ ਵੇਚਦੇ ਰਹੇ ਨੇ ਵਿਚਾਰੇ 2000, 2200, 1800, 2400, 2500 ਇੱਥੇ ਮਤਲਬ ਕਿ ਘਾਟਾ ਪਾ ਕੇ ਕਣਕ ਵੇਚਦੇ ਰਹੇ ਨੇ। ਹੁਣ ਉਹਨਾਂ ਨੂੰ ਕਿੰਨਿਆਂ ਨਫਲਾਂ ਦਾ ਸਵਾਬ ਹੈ ਵੀ ਫੇਰ ਉਹ ਕਣਕ ਲਾਉਣ ਤੇ ਫੇਰ ਉਹਨਾਂ ਨਾਲ ਉਹੀ ਕੰਮ ਕਰਨ। ਦੂਜਾ ਮਰੀਮ ਨਵਾਜ਼ ਕੀ ਕਰਦੀ ਰਹੀ ਹੈ ਕਿ ਜਿਹੜੀ 4000 ਨੂੰ ਕਿਸਾਨ ਨੂੰ ਕਣਕ ਪਈ ਉਹਦੇ ਕੋਲੋਂ ਧੱਕੇ ਨਾਲ 2000 'ਚ ਲੈ ਕੇ, ਤੇ ਜ਼ਾਹਿਰ ਹੈ ਜਦੋਂ 2000 ਦੀ ਕਣਕ ਹੋਏਗੀ ਤੇ ਰੋਟੀ ਵੀ ਸਸਤੀ ਹੋਏਗੀ ਤੇ ਆਟਾ ਵੀ ਸਸਤਾ ਹੋਏਗਾ, ਤੇ ਫਿਰ ਭੈਣ ਸਾਡੀ ਹਿੱਕ ਤੇ ਹੱਥ ਮਾਰ ਕੇ ਆਖਦੀ ਰਹੀ ਹੈ ਵੀ ਵੇਖੋ ਮੈਂ ਰੋਟੀ ਵੀ ਸਸਤੀ ਕਰ ਦਿੱਤੀ ਤੇ ਨਾਨ ਵੀ ਸਸਤਾ ਕਰ ਦਿੱਤਾ। ਉਹ ਮਰੀਮ ਨਵਾਜ਼ ਨੇ ਨਹੀਂ ਕੀਤਾ, ਉਹ ਮਾੜੇ ਕਿਸਾਨ ਨੇ ਆਪਣਾ ਖੂਨ ਪਸੀਨਾ ਬਾਲ ਕੇ ਤੇ ਉਹ ਜਿਹੜੀ ਰੋਟੀ ਨਾਨ ਦੀ ਕੀਮਤ ਘੱਟ ਉਹਨੇ ਕੀਤੀ। ਲੋਕਾਂ ਨੂੰ ਤਾਂ ਚਲੋ 4 ਦਿਨ ਰੋਟੀ ਨਾਨ ਘੱਟ ਕੀਮਤ ਤੇ ਲੱਭ ਗਿਆ, ਪਰ ਪਿੱਛੋਂ ਕਿਸਾਨ ਉਜੜ ਗਿਆ। ਹੁਣ ਉਹ ਕਿਸਾਨ ਆਂਦੇ ਨੇ ਵੀ ਅਸੀਂ ਕਣਕ ਲਾਉਣੀ ਨਹੀਂ। ਹਕੂਮਤ ਨੇ ਖੈਰ ਬੜੀ ਕੋਸ਼ਿਸ਼ ਕੀਤੀ, ਆਪਣੇ ਜਿਹੜੇ ਇਹਨੂੰ ਕੋਸ਼ਿਸ਼ ਆਖੋ ਜਾਂ ਕੋਸ਼ਤ ਆਖੋ, ਜੋ ਵੀ ਆਖਣਾ, ਪੰਜਾਬੀ 'ਚ ਕਈ ਵਾਰੀ ਅਸੀਂ ਜਾਣਬੁੱਝ ਕੇ ਲਫ਼ਜ਼ ਵਿਗਾੜਦੇ ਹਾਂ। ਮਸਲਨ ਚੌਕ ਨੂੰ ਚੌਂਕ ਆਖਦੇ ਹਾਂ, ਨੂਨ ਵਿੱਚ ਐਵੇਂ ਹੀ ਲਾ ਦਿੰਦੇ, ਉਹਦੀ ਲੋੜ ਨਹੀਂ। ਗੈਸ ਨੂੰ ਗੈਸ ਆਖਦੇ ਹਾਂ, ਹਾਲਾਂਕਿ ਨੂਨ ਦੀ ਲੋੜ ਕੋਈ ਨਹੀਂ। ਡਾਕਟਰ ਸਾਹਿਬ ਮੈਨੂੰ ਬੜੀ ਗੈਸ ਹੋਈ ਹੈ, ਉਹ ਗੈਸ ਹੀ ਹੈ, ਉਹਦੇ 'ਚ ਨੂਨ ਨਹੀਂ ਹੈਗਾ। ਤੇ ਇਸੇ ਤਰੀਕੇ ਨਾਲ ਅਸੀਂ ਕੋਸ਼ਿਸ਼ ਨੂੰ ਕੋਸ਼ਤ ਆਖ ਦਿੰਦੇ ਹਾਂ, ਉਹ ਗੋਸ਼ਤ ਆਖ ਸਕਦੇ ਹੋ ਜਾਂ ਗੋਸ਼ਤ ਆਖ ਸਕਦੇ ਹੋ, ਕੋਸ਼ਿਸ਼ ਨੂੰ ਕੋਸ਼ਿਸ਼ ਹੀ ਆਖਣਾ ਹੈ ਅਸੀਂ। ਬਹਰਹਾਲ ਅੱਗੇ ਚੱਲਨੇ। ਮੁਖਤਸਰ ਇਹ ਹੈ ਕਿ ਕਿਸਾਨਾਂ ਨੇ ਹੁਣ ਝੰਡਾ ਚੁੱਕ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਅਸੀਂ ਕਣਕ ਜਿਹੜੀ ਉਹ ਨਹੀਂ ਬੀਜਣੀ। ਵੇਖਦੇ ਹਾਂ ਬਹਰਹਾਲ ਇਹ ਹੁਣ ਕਿੰਨਾ ਕਿਸਾਨਾਂ ਨੂੰ ਇੱਥੇ ਟੰਬਾ ਸ਼ੰਬਾ ਫੇਰਦੇ ਨੇ, ਤੇ ਲੇਕਿਨ ਅਗਰ ਕਿਸਾਨ ਡਟੇ ਰਹੇ ਔਰ ਅਗਲੇ 2-3 ਮਹੀਨੇ ਕੱਢ ਗਏ ਔਰ ਇੱਕ ਵਾਰੀ ਵਾਕਈ ਉਹਨਾਂ ਨੇ ਕਣਕ ਨਾ ਬੀਜੀ, ਵਾਕਈ ਉਹਨਾਂ ਨੇ ਇਹਨਾਂ ਦਾ ਜਿਹੜਾ ਬਾਈਕਾਟ ਕੀਤਾ, ਤੇ ਇਹ ਬੰਦੇ ਦੇ ਪੁੱਤਰ ਬਣ ਕੇ ਤੇ ਅਗਲੀ ਵਾਰੀ ਬਿਲਕੁਲ ਲਾਈਨ ਤੇ ਆ ਜਾਣਗੇ। ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕਿਸਾਨ ਇਹ ਕੰਮ ਸਾਰੇ ਰਲ ਕੇ ਕਰ ਸਕਣਗੇ। ਬੜਕ ਤੇ ਮਾਰੀ ਹੈ, ਬੁਖਾਰੀ ਸਾਹਿਬ ਤੇ ਬੜੇ ਆਲਾ ਆਦਮੀ ਨੇ, ਅੱਛੇ ਆਦਮੀ ਨੇ, ਕੋਸ਼ਿਸ਼ ਵੀ ਕਰਦੇ ਨੇ ਉਹ, ਲੇਕਿਨ ਮੈਨੂੰ ਲੱਗਦਾ ਵੀ ਕਿਸਾਨਾਂ ਨੇ ਸਾਰਿਆਂ ਨੇ ਨਾਲ ਨਹੀਂ ਖਲੋਣਾ। ਅਗਲਾ ਪਤਾ ਲੱਗ ਜਾਏਗਾ 2 ਮਹੀਨਿਆਂ 'ਚ ਇਹ ਘੋੜਾ, ਇਹ ਘੋੜੇ ਦਾ ਮੈਦਾਨ ਹੈ, ਕਿਹੜਾ ਕੋਈ ਗੱਲ ਦੂਰ ਦੀ ਹੈ। ਬਹਰਹਾਲ ਕਿਸਾਨਾਂ ਦਾ ਰੌਲਾ ਇਹ ਹੈ ਵੀ ਰੋਂਦੇ ਫਿਰਦੇ ਰਹਿੰਦੇ ਨੇ ਵੀ ਸਾਨੂੰ ਗੰਨੇ ਦੇ ਪੈਸੇ ਨਹੀਂ ਲੱਭੇ, ਸਾਡੇ ਨਾਲ ਮਿੱਲਾਂ ਨੇ ਧੱਕਾ ਕਰ ਦਿੱਤਾ, ਸਾਨੂੰ ਕਣਕ ਦੇ ਪੈਸੇ ਨਾ ਲੱਭੇ, ਸਾਨੂੰ ਜਵਾਰ ਦੇ ਨਾ ਲੱਭੇ, ਮਕਈ ਦੇ ਨਾ ਲੱਭੇ। ਲੇਕਿਨ ਜਦੋਂ ਇhtਜਾਜ ਕਰਨ ਦੀ ਵਾਰੀ ਆਉਂਦੀ ਹੈ ਤੇ ਬਜਾਏ ਇਸ 'ਤੇ ਵੀ ਟਰੈਕਟਰਾਂ 'ਤੇ ਟਰਾਲੀਆਂ ਨੂੰ ਭਰ ਕੇ ਲਿਆਉਣ ਬੰਦੇ ਔਰ ਇhtਜਾਜ ਕਰਨ, ਆਰਾਮ ਨਾਲ ਉੱਥੇ ਕਿੱਕਰ ਥੱਲੇ ਜਿਹੜੀ ਹੈ ਉਹ ਧੋਤੀ ਗਿੱਲੀ ਕਰਕੇ ਉੱਤੇ ਲੈ ਕੇ ਤੇ ਸੁੱਤੇ ਰਹਿੰਦੇ ਨੇ, ਤੇ ਬੋਰਡ ਦੀ ਛਾਵੇਂ ਜਾਂ ਕਿੱਕਰ ਦੀ ਛਾਵੇਂ। ਤੇ ਉਸ ਵੇਲੇ ਕੋਈ ਫਰਕ ਨਹੀਂ, ਉਸ ਵੇਲੇ ਆਉਂਦੇ ਨੇ ਵੀ ਇਮਰਾਨ ਖਾਨ ਤੇ ਉਹਦੇ ਜਿਹੜੇ ਸ਼ਹਿਰ ਵਾਲੇ ਵੋਟਰ ਸਪੋਰਟਰ ਨੇ ਉਹ ਲਾਠੀਆਂ ਡੰਡੇ ਖਾਣ ਤੇ ਸਾਨੂੰ ਕੋਈ ਲੈਣ ਦੇਣ ਨਹੀਂ, ਸਾਨੂੰ ਕੀ। ਤੇ ਫਿਰ ਹੁਣ ਜੇ ਤੁਹਾਨੂੰ ਮੇਰਾ ਮਤਲਬ ਹੈ ਕਿ ਤੁਹਾਨੂੰ ਕੀ, ਤੇ ਫਿਰ ਮਾਮਲਾ ਤੁਹਾਡੇ ਨਾਲ ਵੀ ਇੰਝ ਹੀ ਹੋਣਾ ਨਾ ਜੋ ਹੋਣ ਡਿਆ ਇਸ ਵੇਲੇ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਆਈਨੀ ਹੱਕ ਹੈ ਉਹ ਇਸਤੇਮਾਲ ਕਰਨਾ ਪੈਣਾ ਔਰ ਤੁਹਾਨੂੰ ਪੁਰਅਮਨ ਤਰੀਕੇ ਨਾਲ ਇhtਜਾਜ ਕਰਨਾ ਪੈਣਾ, ਨਿਕਲ ਕੇ ਭਾਵੇਂ ਕਣਕ 'ਤੇ ਕਰ ਲਓ, ਭਾਵੇਂ ਜਿਹੜੀ ਸ਼ਾਇਦ ਮਰਜ਼ੀ ਕਰ ਲਓ। ਔਰ ਇhtਜਾਜ ਇਕੱਲੇ ਕਰੋਗੇ ਤਾਂ ਫਾਇਦਾ ਕੋਈ ਨਹੀਂ। ਜਦੋਂ ਕੋਈ ਵੱਡੀ ਮੂਵਮੈਂਟ ਹੁੰਦੀ ਹੈ, ਜਿਵੇਂ ਇਮਰਾਨ ਖਾਨ ਨੇ ਕਿਹਾ ਵੀ ਇhtਜਾਜ ਕਰੋ, ਉਸ ਵੇਲੇ ਇhtਜਾਜ ਕਰੋਗੇ ਤੇ ਜਾਨ ਛੁੱਟੇਗੀ। ਬਹਰਹਾਲ ਅੱਗੇ ਚੱਲਨੇ ਜੀ। ਕਿਸਾਨਾਂ ਦੀ ਇਸ ਗੱਲ ਦੇ ਉੱਤੇ ਅਸੀਂ ਪੂਰੀ ਤਵੱਜੋ ਵੀ ਰੱਖਾਂਗੇ, ਪੂਰਾ ਹਿਸਾਬ ਕਿਤਾਬ ਇਹਨੂੰ ਵੇਖਾਂਗੇ ਵੀ ਉੱਥੇ ਕੀ ਬਣ ਰਿਹਾ ਔਰ ਤੁਹਾਨੂੰ ਵੀ ਦੱਸਦੇ ਰਹਾਂਗੇ। ਅੱਗੇ ਚੱਲਨੇ ਜ਼ਰਾ। ਅੱਗੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹ 2033 ਤੱਕ ਰਹਿਣਗੇ। ਹਾਂਜੀ, ਤੁਸੀਂ ਦਰੁਸਤ ਸੁਣਿਆ। ਦੂਜੇ ਪਾਸੇ ਅਸੀਂ ਅੱਜ ਉਰਦੂ ਵੀਲੌਗ 'ਚ ਦੱਸਿਆ ਵੀ ਜਿਹੜੇ ਸਾਡੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ, ਉਹਨਾਂ ਦੇ ਅੱਜ ਤੋਂ ਪੂਰੇ 100 ਦਿਨ ਰਹਿ ਗਏ ਨੇ ਰਿਟਾਇਰਮੈਂਟ ਦੇ ਵਿੱਚ। ਦਰੁਸਤ ਸੁਣ ਰਹੇ ਹੋ ਤੁਸੀਂ। ਉਹ 29 ਨਵੰਬਰ 2022 ਨੂੰ ਆਰਮੀ ਚੀਫ ਬਣੇ ਸਨ। 3 ਸਾਲ ਦਾ ਆਰਮੀ ਚੀਫ ਦਾ ਟੈਨਿਓਰ ਸੀ। 29 ਨਵੰਬਰ 2025 ਨੂੰ ਉਹ ਖਤਮ ਹੋ ਰਿਹਾ ਤੇ 100 ਦਿਨ ਪੂਰੇ ਰਹਿ ਗਏ ਨੇ ਰਿਟਾਇਰਮੈਂਟ 'ਚ। ਹੁਣ ਉਹਨਾਂ ਦੀ ਮਰਜ਼ੀ ਹੈ, ਕੋਈ ਜੰਗਲ ਦੇ ਬਾਦਸ਼ਾਹ ਨੇ ਰਿਟਾਇਰਮੈਂਟ ਲੈਂਦੇ ਨੇ, ਐਕਸਟੈਂਸ਼ਨ ਲੈਂਦੇ ਨੇ,
ਕੰਟੀਨਿਊਟੀ ਲੈਂਦੇ ਨੇ, ਮਾਰਸ਼ਲ ਲਾ ਲਾਉਂਦੇ ਨੇ, ਸਦਰੇ ਪਾਕਿਸਤਾਨ ਬਣਦੇ ਨੇ, ਜਾਂ ਉਹ ਕੁਝ ਹੋਰ ਬਣ ਜਾਂਦੇ ਨੇ, ਬਾਦਸ਼ਾਹ ਬਣ ਜਾਂਦੇ ਨੇ, ਉਹਨਾਂ ਦੀ ਮਰਜ਼ੀ ਹੈ। ਲੇਕਿਨ ਉਹ ਸਾਰਾ ਕੁਝ ਕਾਨੂੰਨ ਦੇ ਖਿਲਾਫ ਹੋਏਗਾ। ਕਾਨੂੰਨ ਤੇ ਰਹਿਣਗੇ ਤੇ ਉਹਨਾਂ ਨੂੰ 29 ਨਵੰਬਰ ਨੂੰ ਰਿਟਾਇਰ ਹੋ ਕੇ ਘਰ ਜਾਣਾ ਪਏਗਾ। ਤੇ ਉਹ ਤੇ ਵੇਖਦੇ ਵੀ ਉਹਨਾਂ ਜਾਣਾ ਕਿ ਨਹੀਂ ਜਾਣਾ। ਲੇਕਿਨ ਉਹਨਾਂ ਦੀ ਤਾਂ 10 ਸਾਲਾ ਮਨਸੂਬਾ, ਕਿਉਂਕਿ ਸਾਰਿਆਂ ਨੂੰ 10 ਸਾਲਾਂ ਦੀ ਸਜ਼ਾ ਸੁਣਾ ਰਹੇ ਨੇ ਹਰ ਗੱਲ ਤੇ। ਉਹ 10 ਸਾਲ ਦਾ ਹੀ ਉਹ ਕਹਿੰਦੇ ਨੇ ਮੇਰੇ ਕੋਲ ਮਾਸ਼ੀ ਮਨਸੂਬਾ ਹੈ। ਤੇ ਉਹ ਤੇ ਜੇ 10 ਸਾਲ ਹੋਰ ਰਹਿਣਾ ਚਾਹੁੰਦੇ ਨੇ। 10 ਸਾਲ ਹੋਰ ਦਾ ਮਤਲਬ ਇਹ ਹੈ ਵੀ 3 ਪਹਿਲਾਂ ਕੱਟ ਗਏ ਤੇ 10 ਹੋਰ 13। ਦੂਸਰੇ ਪਾਸੇ ਜਿਹੜੇ ਆਪਣੇ ਹੈ ਨੇ ਚੀਫ ਜਸਟਿਸ ਸਾਹਿਬ, ਉਹਨਾਂ ਦਾ ਟੈਨਿਓਰ ਜ਼ਰਾ ਉਹਨਾਂ ਛੋਟਾ ਰੱਖਿਆ। ਉਹਨਾਂ ਨੂੰ ਜਿਹੜਾ ਉਹ ਇਹ ਹਿਸਾਬ ਲਾ ਲਓ ਕਿ ਕੋਈ ਤਕਰੀਬਨ ਉਹਨਾਂ ਨੇ 9 ਸਾਲ ਹੀ ਦਿੱਤੇ ਨੇ। ਉਹਨਾਂ ਦਾ ਆਖਿਆ ਜਾ ਰਿਹਾ ਵੀ ਜੀ ਉਹ 2033 ਤੱਕ ਇੱਥੇ ਹੀ ਨੇ। ਇਹ ਜ਼ਾਹਿਦ ਗਸ਼ਕੋਰੀ ਸਾਹਿਬ ਦੀ ਸਟੋਰੀ ਹੈ। ਹੁਣ ਪਤਾ ਨਹੀਂ 2033 ਤੱਕ ਕਿਸ ਹਿਸਾਬ ਨਾਲ ਚੀਫ ਜਸਟਿਸ ਇੱਥੇ ਰਹਿਣਗੇ। ਲੇਕਿਨ ਇਸ ਵੇਲੇ ਕੋਈ ਹਿਸਾਬ ਤੇ ਹੈ ਨਹੀਂ, ਨਾ ਕੋਈ ਕਾਨੂੰਨ ਹੈ, ਨਾ ਕੋਈ ਹਿਸਾਬ ਹੈ। 27ਵੀਂ ਸੌ ਹੈ ਚੌਧਰੀ ਸਾਹਿਬ ਦਾ, ਜਿਹੜਾ ਦਿਲ ਕਰਦਾ ਉਹ ਕਰਦੇ ਨੇ। ਦੇਖਦੇ ਹੁਣ ਚੀਫ ਜਸਟਿਸ ਸਾਹਿਬ ਵੀ ਕੀ ਕਰਦੇ ਨੇ ਅੱਗੋਂ। ਇਹ ਬਹਰਹਾਲ ਕੰਮ ਜਿਹੜਾ ਚੱਲ ਰਿਹਾ। ਅੱਛਾ ਜੀ, ਸਾਡੀ ਜਿਹੜੀ ਕਾਇਮਾ ਕਮੇਟੀ ਹੈ ਸੈਨੇਟ ਦੀ, ਉਹਨਾਂ ਆਖਿਆ ਵੀ ਇਹ ਜਿਹੜੀ ਟਿਕਟਾਕ ਲਾਈਵ ਹੁੰਦੀ ਹੈ ਨਾ, ਇਹਦੇ ਨਾਲ ਬੜੀ ਫਾਸ਼ੀ ਫੈਲਦੀ, ਇਹਨੂੰ ਬੰਦ ਕਰੋ ਓਏ। ਉਹਨਾਂ ਨੇ ਆਖਿਆ ਵੀ ਇਹਨੂੰ ਬੰਦ ਕਰ ਦਿਓ ਪਾਕਿਸਤਾਨ ਦੇ ਵਿੱਚ। ਇਹ ਜਿਹੜੀ ਟਿਕਟੋਕ ਲਾਈਵ ਹੁੰਦੀ ਇਹਦੇ ਨਾਲ ਬੜੀ ਜ਼ਿਆਦਾ ਫਾਸ਼ੀ ਫੈਲਦੀ। ਅੱਛਾ, ਜੋ ਕਿਸਾਨਾਂ ਨਾਲ ਕੀਤਾ ਜੇ ਇਹਨਾਂ ਨਾਲ ਨਹੀਂ ਫਾਸ਼ੀ ਫੈਲਦੀ। ਜੋ ਇਹ ਸ਼ੂਗਰ ਮਿੱਲਾਂ ਨੇ ਕਰ ਛੱਡਿਆ, 300 ਅਰਬ ਦਾ ਮੁਨਾਫਾ ਖਾ ਗਏ ਨੇ। ਚੀਨੀ ਜਿਹੜੀ 100 ਤੋਂ ਘੱਟ ਲੱਭਦੀ ਸੀ ਉਹ ਅੱਜ 210 215 ਰੁਪਈਏ ਤੇ ਲੱਭਣ ਡਈ ਹੈ। ਇਹਦੇ ਨਾਲ ਫਾਸ਼ੀ ਨਹੀਂ ਫੈਲਦੀ। ਇਹ ਜੋ ਪੁਲਿਸ ਲੋਕਾਂ ਦੇ ਘਰਾਂ 'ਚ ਚਾਦਰ ਚਾਰ ਦੀਵਾਰੀ ਦਾ ਇਹਤਰਾਮ ਨਹੀਂ ਕਰ ਰਹੀ, ਜੋ ਡਾਕਟਰ ਯਾਸਮੀਨ ਰਾਸ਼ਿਦ ਨਾਲ ਕੀਤਾ ਜੇ, ਜੋ ਬੁਸ਼ਰਾ ਬੀਬੀ ਦੇ ਨਾਲ ਕੀਤਾ ਹੋਇਆ ਇਸ ਵੇਲੇ ਜੇਲ੍ਹ ਦੇ ਵਿੱਚ, ਇਹਦੇ ਨਾਲ ਫਾਸ਼ੀ ਨਹੀਂ ਫੈਲ ਰਹੀ ਮੁਲਕ ਦੇ ਵਿੱਚ। ਜੋ ਪੁਲਿਸ ਵਾਲੇ ਲੋਕਾਂ ਦੇ ਘਰਾਂ 'ਚ ਵੜ ਕੇ ਲੋਕਾਂ ਦੀਆਂ ਔਰਤਾਂ ਨੂੰ ਚਪੇੜਾ ਮਾਰ ਰਹੇ ਨੇ, ਤੁਸੀਂ ਉਹ ਵੇਖਦੇ ਹੋ ਵੀਡੀਓ ਦੇ ਉੱਤੇ, ਇਹਦੇ ਨਾਲ ਫਾਸ਼ੀ ਨਹੀਂ ਫੈਲ ਰਹੀ। ਤੇ ਇਹ ਤੁਹਾਨੂੰ ਸਿਰਫ ਟਿਕਟੋਕ, ਮੈਂ ਨਹੀਂ ਆਂਦਾ ਵੀ ਟਿਕਟੋਕ ਤੇ ਫਾਸ਼ੀ ਜਿਹੜੀ ਉਹਨੂੰ ਫੈਲਣ ਦਿਓ, ਮੈਂ ਨਹੀਂ ਆਂਦਾ, ਉਹਨੂੰ ਵੀ ਰੋਕੋ। ਪਰ ਇਹ ਜਿਹੜੀ ਫਾਸ਼ੀ ਹੈ ਸਾਰੀ, ਇਹ ਤੁਹਾਨੂੰ ਨਜ਼ਰ ਨਹੀਂ ਆਉਂਦੀ ਹੈ, ਤੁਸੀਂ ਅੰਨੇ ਜੇ। ਬਹਰਹਾਲ ਇਹਦੇ ਤੇ ਕੀ ਆਖਿਆ ਜਾ ਸਕਦਾ। ਜਿਸ ਵੇਲੇ ਤੁਸੀਂ ਮਾਮਲਾਤ ਨਾ ਸਮਝਣੇ ਹੋਣ ਤੇ ਉਸ ਵੇਲੇ ਜਿੱਥੇ ਤੁਸੀਂ ਜਿਹੜਾ ਕੰਮ ਨਹੀਂ ਕਰਨਾ ਉਧਰੋਂ ਅੱਖਾਂ ਬੰਦ ਕਰ ਲੈਂਦੇ ਹੋ, ਜਿਹੜਾ ਕਰਨਾ ਹੈ ਉਹਦੇ ਤੇ ਚੜ੍ਹਾਈ ਕਰ ਦਿੰਦੇ ਹੋ। ਅੱਛਾ ਜੀ, ਇਹ ਜਾਪਾਨ ਚੱਲਨੇ, ਉੱਥੇ ਬਾਜੀ ਮਰੀਮ ਫਿਰ ਰਹੀ ਹੈ। ਪਤਾ ਤੁਹਾਨੂੰ ਕਿ ਜਾਪਾਨ ਦੇ ਵਿੱਚ ਬਾਜੀ ਮਰੀਮ ਨੇ ਪਹਿਲਾਂ ਤੇ ਇੱਕ ਉੱਥੇ ਗਈ ਹੈ ਬਾਜੀ ਮਰੀਮ ਇੱਕ ਬੰਦਰਗਾਹ ਤੇ। ਬੰਦਰਗਾਹ ਤੇ ਜਾ ਕੇ ਬਾਜੀ ਨੇ ਉੱਥੇ ਤਸਵੀਰਾਂ ਖਿਚਵਾਈਆਂ ਤੇ ਸਾਨੂੰ ਇੱਥੇ ਪਾਕਿਸਤਾਨ 'ਚ ਦੱਸਣ ਦੀ ਕੋਸ਼ਿਸ਼ ਇਹ ਕੀਤੀ ਕਿ ਕਿਸੇ ਖਸੂਸੀ ਬੰਦਰਗਾਹ ਤੇ ਬਾਜੀ ਗਈ ਹੈ, ਉੱਥੋਂ ਦਾ ਦੌਰਾ ਕਰਾਇਆ ਉੱਥੋਂ ਦੀ ਸਰਕਾਰ ਨੇ, ਔਰ ਉੱਥੇ ਬਾਜੀ ਨੇ ਉਸ ਬੰਦਰਗਾਹ ਦੇ ਮਾਮਲੇ ਨੂੰ ਸਮਝਿਆ ਸਾਰਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਹੁਣ ਸਮੁੰਦਰ ਜਿਹੜਾ ਨਾ ਉਹ ਲਾਹੌਰ ਦੇ ਵਿੱਚ ਕਿਵੇਂ ਕੱਢਣਾ ਹੈ। ਇਹ ਤਾਂ ਚਲੋ ਇੱਕ ਮਜ਼ਾਕ ਹੈ, ਲੇਕਿਨ ਬਾਜੀ ਨੂੰ ਮਜ਼ਾਕ ਨਹੀਂ ਲੱਗਦਾ ਹੋਣਾ, ਉਹਨੇ ਵਾਕਈ ਸੱਚੀ ਕੱਢ ਛੱਡਣਾ ਸਮੁੰਦਰ ਇੱਥੇ। ਲੇਕਿਨ ਬਹਰਹਾਲ ਬਾਜੀ ਉੱਥੇ ਬੰਦਰਗਾਹ ਤੇ ਗਈ ਤੇ ਉੱਥੇ ਸਾਰੇ ਮਾਮਲਾ ਸਮਝਦੇ। ਹੁਣ ਇੱਕ ਪਾਕਿਸਤਾਨੀ ਨੇ ਉਸੇ ਹੀ ਬੰਦਰਗਾਹ ਤੇ ਜਾ ਕੇ ਲੋਕਾਂ ਨੂੰ ਬਾਜੀ ਦਾ ਝੂਠ ਬੇਨਕਾਬ ਕਰ ਦਿੱਤਾ ਹੈ। ਉਹਨਾਂ ਦੱਸਿਆ ਵੀ ਜੀ ਇਹ ਕੋਈ ਸਰਕਾਰੀ ਬੰਦਰਗਾਹ ਨਹੀਂ, ਇਹ ਸੈਰ ਸਪਾਟੇ ਦਾ ਇੱਕ ਮੁਕਾਮ ਹੈ ਸਮੁੰਦਰ ਦੇ ਕਿਨਾਰੇ ਤੇ, ਜਿੱਥੇ ਸਾਰਾ ਵਿਹਲੇ ਸ਼ਹਿਰੀ ਜਿਹੜੇ ਨੇ ਉਹ ਸੈਰ ਵਾਸਤੇ ਆਉਂਦੇ ਨੇ। ਤੇ ਬਾਜੀ ਵੀ ਉੱਥੇ ਖਲੋ ਕੇ ਤਸਵੀਰਾਂ ਖਿਚਾ ਆਈ। ਕੋਈ ਸਰਕਾਰੀ ਉੱਥੇ ਚੱਕਰ ਨਹੀਂ ਸੀ ਹੈਗਾ, ਕੋਈ ਸਰਕਾਰ ਨੇ ਬਾਜੀ ਦਾ ਉੱਥੇ ਵਿਜ਼ਿਟ ਨਹੀਂ ਕਰਵਾਇਆ, ਨਾ ਉਹ ਕੋਈ ਆਫੀਸ਼ੀਅਲ ਬੰਦਰਗਾਹ ਦੀ ਕੋਈ ਐਸੀ ਪੋਰਟ ਹੈ ਉਸ ਜਗ੍ਹਾ ਦੇ ਉੱਤੇ। ਉਹ ਸਮੁੰਦਰ ਤੇ ਇੱਕ ਸਿਆਹਤੀ ਮੁਕਾਮ ਹੈ, ਇੱਕ ਤਫਰੀਹ ਮੁਕਾਮ ਹੈ। ਉੱਥੇ ਜਾ ਕੇ ਬਾਜੀ ਨੇ ਤੁਹਾਨੂੰ ਸਾਰਿਆਂ ਨੂੰ ਮਾਮੂ ਬਣਾ ਦਿੱਤਾ, ਉੱਥੋਂ ਤਸਵੀਰਾਂ ਖਿਚਵਾ ਕੇ, ਉੱਥੋਂ ਵੀਡੀਓ ਬਣਾ ਕੇ ਤੇ ਬਾਜੀ ਨੇ ਇੱਥੇ ਤੋਰ ਛੜਿਆ ਕਿ ਮੈਂ ਬੰਦਰਗਾਹ ਦਾ ਜਾਇਜ਼ਾ ਲੈ ਰਹੀ ਹਾਂ। ਉੱਥੇ ਕੋਈ ਹੋਟਲ ਦਾ ਜਿਹੜਾ ਕੋਈ ਮੈਨੇਜਰ ਵਗੈਰਾ ਜਾਪਾਨੀ ਹੈ ਉਹਨੂੰ ਨਾਲ ਫੜਿਆ ਹੋਇਆ, ਉਹ ਫਿਰਦਾ ਤੇ ਉਹਨੂੰ ਇੰਝ ਹੀ ਬਾਜੀ ਸ਼ੋਅ ਕਰਾਉਂਦੀ ਹੈ ਕਿ ਇਹ ਉਹਨਾਂ ਦੀ ਹਕੂਮਤ ਦਾ ਕੋਈ ਬੰਦਾ ਹੈ। ਅੱਛਾ ਜੀ, ਅੱਗੋਂ ਬਾਜੀ ਹੁਣੀ ਕਿਸੇ ਸ਼ੋਰੂਮ 'ਚ ਜਾ ਵੜੇ ਨੇ, ਗੱਡੀਆਂ ਦੇ ਸ਼ੋਰੂਮ 'ਚ। ਜ਼ਾਹਿਰ ਹੁਣ ਸੋਸ਼ਲ ਮੀਡੀਆ ਦੀਆਂ ਖਬਰਾਂ ਨੇ, ਉਹ ਆਉਂਦੇ ਨੇ ਕਿ ਗੱਡੀਆਂ ਦੇ ਸ਼ੋਰੂਮ ਜਾ ਵੜੇ ਨੇ। ਹੋਂਡਾ ਸ਼ੋਰੂਮ ਦਾ ਜਿਹੜਾ ਉੱਥੇ ਕੋਈ ਮਾਲਕ ਸੀ ਉਹਦੇ ਨਾਲ ਤਸਵੀਰਾਂ ਖਿਚਵਾਈਆਂ ਨੇ ਤੇ ਆਖਿਆ ਵੀ ਇਹ ਵੀ ਕੋਈ ਬੜੀ ਵੱਡੀ ਸਰਕਾਰੀ ਸ਼ਖਸੀਅਤ ਹੈ। ਉਸ ਤੋਂ ਬਾਅਦ ਜਿਹੜੀ ਭੱਟ ਸਾਹਿਬਾਂ ਨੇ, ਉਹਨਾਂ ਨੇ ਤੁਹਾਨੂੰ ਪਤਾ ਵੀ ਉਹ ਉਹਨਾਂ ਨੂੰ ਨਾਲ ਤੇ ਨਹੀਂ ਲੈ ਗਈ ਬਾਜੀ, ਲੇਕਿਨ ਉਹ ਪਿੱਛੋਂ ਉਹਨਾਂ ਨੇ ਵੀ ਪੂਰਾ ਕੰਮ ਚੁੱਕ ਕੇ ਰੱਖਿਆ। ਚਲੋ ਇਸ ਵਾਰੀ ਨਹੀਂ, ਪਵਸਤਾ ਰਹਿ ਸ਼ਜਰ ਸੇ ਅਮੀਦੇ ਬਹਾਰ ਰੱਖ, ਹਿਨਾ ਪਰਵੇਜ਼ ਭੱਟ ਦੀ ਮੈਂ ਗੱਲ ਕਰਨਾ। ਹਿਨਾ ਪਰਵੇਜ਼ ਭੱਟ ਸਾਹਿਬਾਂ ਨੇ ਪਿੱਛੋਂ ਇੱਕ ਤਸਵੀਰ ਠੋਕੀ ਹੈ, ਹਾਲਾਂਕਿ ਉੱਥੇ ਨਹੀਂ ਹੈਗੀਆਂ। ਜੇ ਬਾਜੀ ਥੋੜਾ ਜਿਹਾ ਇਸ਼ਾਰਾ ਕਰੇ ਤੇ ਝਕਾਨੀ ਦੇ ਕੇ ਬਾਜੀ ਹਿਨਾ ਪਰਵੇਜ਼ ਭੱਟ ਵੀ ਉੱਥੇ ਅਪੜ ਜਾਏਗੀ, ਲੇਕਿਨ ਬਾਜੀ ਨੇ ਇਹਨਾਂ ਨੂੰ ਇਸ਼ਾਰਾ ਹੀ ਕੋਈ ਨਹੀਂ ਕੀਤਾ ਤੇ ਉਹਨਾਂ ਨੇ ਪਿੱਛੋਂ ਪਾਕਿਸਤਾਨ ਤੋਂ ਕਮਕ ਪਹੁੰਚਾਈ ਹੈ। ਉਹਨਾਂ ਨੇ ਇੱਕ ਟਵੀਟ ਕੀਤਾ ਕਿ ਬਾਜੀ ਦੀ ਵਜ਼ੀਰ ਖਾਰਜਾ ਜਾਪਾਨ ਦੇ ਨਾਲ ਮੁਲਾਕਾਤ ਹੋਈ। ਹੁਣ ਪਬਲਿਕ ਸਾਰੀ ਵਿਚਾਰੀ ਹੈਰਾਨ ਤੇ ਪਰੇਸ਼ਾਨ ਹੋ ਗਈ ਵੀ ਵਜ਼ੀਰ ਖਾਰਜਾ ਨਾਲ ਬਾਜੀ ਦੀ ਮੁਲਾਕਾਤ ਹੋ ਗਈ। ਉਹ ਵਜ਼ੀਰ ਖਾਰਜਾ ਲੱਭਿਆ ਤੇ ਉਹ ਜਾਪਾਨ ਦਾ ਕੋਈ ਹੋਰ ਸੀ। ਇਹ ਹੁਣ ਪਤਾ ਨਹੀਂ ਕਿਹੜਾ ਕੋਈ ਖਾਬ 'ਚ ਵਜ਼ੀਰ ਖਾਰਜਾ ਹੈ, ਜਾਂ ਨੂਨ ਲੀਗ ਵਾਸਤੇ ਸਪੈਸ਼ਲ ਵਜ਼ੀਰ ਖਾਰਜਾ ਲਾਇਆ ਹੈ, ਜਾਂ ਜਿਹੜੇ ਮੈਡੀਕਲ ਕਾਲਜ ਤੋਂ ਕੱਢੇ ਹੋਏ ਸਟੂਡੈਂਟ ਨੇ ਉਹਨਾਂ ਵਾਸਤੇ ਕੋਈ ਸਪੈਸ਼ਲ ਵਜ਼ੀਰ ਖਾਰਜਾ ਜਿਹਦੇ ਨਾਲ ਬਾਜੀ ਮਿਲਦੀ ਰਹੀ ਹੈ। ਬਹਰਹਾਲ ਲੋਕਾਂ ਨੂੰ ਉਹ ਵਜ਼ੀਰ ਖਾਰਜਾ ਨਹੀਂ ਮਿਲਿਆ ਜਿਹੜਾ ਇਹਨਾਂ ਪਰਵੇਜ਼ ਭੱਟ ਸਾਹਿਬਾਂ ਨੇ ਟਵੀਟ ਕੀਤਾ ਸੀ। ਖੈਰ ਥੋੜ੍ਹੀ ਦੇਰ ਤੋਂ ਬਾਅਦ ਉਹਨਾਂ ਨੇ ਉਹ ਟਵੀਟ ਜਿਹੜਾ ਡਿਲੀਟ ਕਰਤਾ। ਪਤਾ ਲੱਗਾ ਵੀ ਉਹ ਕੋਈ ਹੋਰ ਵਜ਼ੀਰ ਸ਼ਜ਼ੀਰ ਸੀ, ਵਿਚਾਰਾ ਆਮ ਕਿਸੇ ਹੋਰ ਅਹੁਦੇ ਦਾ ਵਜ਼ੀਰ ਖਾਰਜਾ ਨਹੀਂ ਸੀ ਜਿਹਨੇ ਬਾਜੀ ਦੇ ਨਾਲ ਤਸਵੀਰ ਖਿਚਵਾਉਣ ਤੋਂ ਜਿਹੜਾ ਰਜ਼ਾਮੰਦ ਹੋ ਗਿਆ ਸੀ। ਅੱਗੋਂ ਜੀ ਸਾਡੀ ਭੈਣ ਅਜ਼ਮਾ ਬੁਖਾਰੀ, ਉਹ ਉੱਥੇ ਭਿੰਡੀ ਤੋਰੀ ਬਣੀ ਫਿਰਦੀ ਹੈ ਮਾਜ਼ਰਤ ਦੇ ਨਾਲ।
ਹੁਣ ਭਿੰਡੀ ਤੋਰੀ ਬਣੀ ਫਿਰਦੀ ਹੈ, ਘੀਆ ਤੋਰੀ, ਇਹ ਤਾਂ ਤੁਸੀਂ ਫੈਸਲਾ ਕਰਨਾ ਹੈ। ਲੇਕਿਨ ਹਰਾ ਕਚੂਰ ਰੰਗ ਦਾ ਜਿਹੜਾ ਉਹ ਪੈਂਟ ਕੋਟ ਪਾਇਆ ਬਾਜੀ ਨੇ, ਇੱਥੇ ਚੁੰਨੀ ਐਡੀ ਘੁੱਟ ਕੇ ਲੈਂਦੀ। ਅੱਛਾ, ਮੈਨੂੰ ਇਹਦੇ ਨਾਲ ਮਸਲਾ ਕੋਈ ਨਹੀਂ ਵੀ ਬਾਜੀ ਚੁੰਨੀ ਲਵੇ ਜਾਂ ਨਾ ਲਵੇ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਪਹਿਲੇ ਯੂਰਪ ਗਈ ਸੀ ਬਾਜੀ ਅਜ਼ਮਾ ਬੁਖਾਰੀ, ਉੱਥੇ ਵੀ ਚੁੰਨੀ ਸ਼ਾਨੀ ਕੋਈ ਨਹੀਂ ਸੀ, ਤੇ ਇਹ ਚੁੰਨੀ ਜਿਹੜੀ ਉਹ ਅੱਲਾ ਮੀਆਂ ਨੇ ਸਿਰਫ ਪਾਕਿਸਤਾਨ ਦੇ ਵਿੱਚ ਫਰਜ਼ ਕੀਤੀ, ਬਾਹਰ ਜਾ ਕੇ ਚੁੰਨੀਆਂ ਲੈ ਜਾਂਦੀਆਂ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ। ਮਤਲਬ ਮੇਰੇ ਵੱਲੋਂ ਤੁਸੀਂ ਚੁੰਨੀ ਉੱਥੇ ਪਾਕਿਸਤਾਨ ਵੀ ਨਾ ਲਵੋ, ਤੁਸੀਂ ਆਜ਼ਾਦ ਸ਼ਹਿਰੀ ਹੋ, ਮੈਂ ਕੌਣ ਹੈ ਕਹਿਣ ਵਾਲਾ। ਜਿਹੋ ਜਿਹੇ ਕੱਪੜੇ ਭੈਣ ਮੇਰੀ ਚਾਹਵੇ ਪਾਵੇ, ਅਸੀਂ ਤਾਂ ਇਹਤਰਾਮ ਹੀ ਕਰਨਾ। ਲੇਕਿਨ ਇਹ ਸਮਝ ਨਹੀਂ ਆਉਂਦੀ ਵੀ ਉੱਥੇ ਸਟੇਜ ਡਰਾਮਿਆਂ 'ਚ ਜਾ ਵੜਦੀ ਹੈ ਬਾਜੀ। ਉਹਨਾਂ ਦੇ ਵਿਚਾਰਿਆਂ ਦੇ ਲਾਚੇ, ਕੁੜਤੇ, ਚੋਲੀ, ਦੁਪੱਟੇ, ਅੰਡਰ ਗਾਰਮੈਂਟਸ, ਹਰ ਸ਼ੈ, ਕੋਈ ਸ਼ੈ, ਇਹ ਤੁਹਾਨੂੰ ਮਾਯੂਬ ਗੱਲਾਂ ਲੱਗਦੀਆਂ ਹੋਣਗੀਆਂ, ਲੇਕਿਨ ਯਕੀਨ ਕਰੋ ਹਰ ਸ਼ੈ ਹੀ ਬਾਜੀ ਉਜ਼ਮਾ ਜਿਹੜੀ ਉਹ ਚੈੱਕ ਕਰਦੀ ਉੱਥੇ ਵਿਚਾਰੀਆਂ ਜਿਹੜੀਆਂ ਉਹ ਆਪਣਾ ਕੰਮ ਸ਼ਮ ਕਰਦੀਆਂ ਨੇ। ਤੇ ਉਹਨਾਂ ਦੇ ਉੱਤੇ ਜਨਾਬ ਆਂਦੀ ਹੈ ਵੀ ਇੱਥੇ ਜਿਹੜਾ ਨਾ ਤੁਸੀਂ ਜਿਹੜਾ ਖਾਨਾ ਸ਼ੁਰੂ ਕੀਤਾ ਨਾ, ਪਹਿਲਾ ਲਫ਼ਜ਼ ਮੈਂ ਨਹੀਂ ਕਹਿੰਦਾ, ਚਲੋ ਜਿਹੜਾ ਖਾਨਾ ਸ਼ੁਰੂ ਕੀਤਾ ਨਾ ਇਹ ਬੰਦ ਕਰੋ। ਇਹ ਤੇ ਆਪ ਜਿਵੇਂ ਹੀ ਜਹਾਜ਼ ਉੱਥੇ ਉਤਰਿਆ, ਤੁਹਾਨੂੰ ਚੇਤਾ ਹੋਏਗਾ ਕਿ ਇਹ ਪਤਾ ਨਹੀਂ ਹੁਣ ਸ਼ਿਜ਼ਾ ਬੱਟ ਸਾਹਿਬਾ ਸਨ ਜਾਂ ਅਜ਼ਮਾ ਬੁਖਾਰੀ ਸਾਹਿਬਾ ਸਨ, ਉਹਨਾਂ ਨੇ ਬਾਜੀ ਦਾ ਇੱਕ ਮੇਕਅਪ ਵਾਲਾ ਬੈਗ ਚੁੱਕਿਆ ਸੀ, ਕੱਦ ਜ਼ਰਾ ਥੋੜ੍ਹਾ ਜਿਹਾ ਛੋਟਾ ਭੈਣਾ ਮੇਰੀਆਂ ਦਾ, ਤੇ ਜਿਹੜਾ ਬੈਗ ਕਿਉਂਕਿ ਸ਼ਾਪਿੰਗ ਵਗੈਰਾ ਕਰਨੀ, ਬੈਗ ਆਪਣੇ ਜਿੱਡਾ ਹੀ ਨਾਲ ਲੰਮਾ ਚੁੱਕ ਲਿਆ ਹੈ। ਉਹ ਮੇਰਾ ਮਤਲਬ ਲਾਲਚ ਕਰ ਜਾਂਦੀਆਂ ਨਾ, ਬੈਗ ਨਿੱਕਾ ਲੈ ਜਾਂਦੀਆਂ। ਉਹ ਬੈਗ ਚੰਗਾ ਕਿਤੇ ਵਧੇਰ ਹੈ, ਉਹ ਬੈਗ ਜਿਹੜਾ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਥੇ ਮੋਢੇ ਤੱਕ ਬੈਗ ਆਉਣ ਡਿਆ ਸੀ ਉਹ ਬਾਜੀ ਦੇ। ਆਹ ਤਸਵੀਰ ਵੇਖ ਲਓ ਅਗਰ ਤੁਹਾਨੂੰ ਸ਼ੱਕ ਨਹੀਂ। ਉਹ ਬੈਗ ਚੁੱਕਣਾ ਔਖਾ ਹੋਇਆ, ਮੂੰਹ ਉੱਤੋਂ ਇੰਝ ਬਣਿਆ ਜਿਵੇਂ ਡਾਕਟਰ ਟੀਕਾ ਲਾਉਂਦਾ ਬੰਦੇ ਦਾ, ਤੇ ਬੰਦੇ ਦਾ ਮੂੰਹ ਨਹੀਂ ਬਣਦਾ ਇਸ ਤਰ੍ਹਾਂ ਕਰਕੇ ਜਦੋਂ ਟੀਕਾ ਲੱਗਾ ਹੋਵੇ ਪੁੜੇ 'ਤੇ ਜਾਂ ਬਾਂਹ ਦੇ ਉੱਤੇ, ਤੇ ਉਹ ਉਸ ਤਰੀਕੇ ਨਾਲ ਮੂੰਹ ਬਣਿਆ ਸੀ। ਉਹਦੇ ਵਜ੍ਹਾ ਬੈਗ ਚੁੱਕਣਾ ਪਿਆ ਸੀ ਪਹਿਲੀ ਵਾਰੀ ਜ਼ਿੰਦਗੀ 'ਚ। ਲੇਕਿਨ ਉਹ ਬੈਗ ਜ਼ਰਾ ਚੰਗਾ, ਹੁਣ ਮੈਨੂੰ ਨਹੀਂ ਪਤਾ ਉਹ 'ਚ ਬਾਜੀ ਦਾ ਸਮਾਨ ਹੋਵੇ, ਜੁੱਤੀਆਂ ਸ਼ੁੱਤੀਆਂ, ਮੇਕਅਪ ਵਗੈਰਾ, ਇਹ ਮੇਰੇ ਨਹੀਂ ਇਲਮ 'ਚ। ਲੇਕਿਨ ਬਹਰਹਾਲ ਬੈਗ ਵੱਡੇ ਹੀ ਲੈ ਕੇ ਗਈਆਂ ਨੇ ਬਾਜੀਆਂ, ਕਿਉਂਕਿ ਉੱਥੋਂ ਸ਼ਾਪਿੰਗ ਕਰਨੀ ਹੈ। ਤੇ ਉੱਥੇ ਅੱਪੜਦਿਆਂ ਹੀ ਦੁਪੱਟੇ ਸ਼ਪੱਟੇ ਸਾਰੇ ਮੁੱਕ ਗਏ, ਤੇ ਭਿੰਡੀ ਤੋਰੀ ਵਰਗਾ ਜਨਾਬ ਲਿਬਾਸ ਬਿਲਕੁਲ ਹਰਾ ਕਚੂਰ ਭੈਣ ਸਾਡੀ ਨੇ ਪਾਇਆ, ਤੇ ਬਿਲਕੁਲ ਰਾਜੂ ਬਣ ਗਿਆ ਜੈਂਟਲਮੈਨ ਦਾ ਫੀਮੇਲ ਵਰਜ਼ਨ ਬਣ ਕੇ ਉੱਤੇ ਬੈਠੀ ਹੈ ਬਾਜੀ। ਚਲੋ ਜੀ, ਜੋ ਤੁਹਾਡਾ ਦਿਲ ਕਰੇ। ਲੇਕਿਨ ਮੇਰਾ ਮਸ਼ਵਰਾ ਹੈ ਕਿ ਵੀ ਜਾਂ ਤਾਂ ਇੱਥੇ ਵੀ ਉਹੀ ਕੰਮ ਜਾਰੀ ਰੱਖੋ, ਜਾਂ ਉੱਥੇ ਜਾ ਕੇ ਵੀ ਉਹੀ ਕੰਮ ਜਾਰੀ ਰੱਖਿਆ ਕਰੋ ਜਿਹੜਾ ਪਾਕਿਸਤਾਨ ਕਰਦੇ ਹੋ। ਇਹ ਤਾਂ ਮੁਨਾਸਿਬ ਨਹੀਂ, ਪਾਕਿਸਤਾਨ ਦੇ ਵਿੱਚ ਹੋਰ ਗੈਟਅਪ ਤੇ ਬਾਹਰ ਜਿਹੜਾ ਹੋਰ ਗੈਟਅਪ। ਲੇਕਿਨ ਚਲੋ ਅੱਛਾ ਜੀ, ਅੱਗੋਂ ਬਾਜੀ ਦੀਆਂ ਤਸਵੀਰਾਂ ਵੇਖ ਲਓ, ਇਹ 3-4 ਬਾਜੀ ਨੇ ਕੋਈ ਥਾਂ ਜਿੱਥੇ ਵੀ ਜਾਂਦੀ ਹੈ ਬਾਜੀ, ਤੇ ਬਾਜੀ ਬੜਾ ਮਰਦਾਨਾਵਾਰ ਤਰੀਕੇ ਨਾਲ ਹੱਥ ਮਿਲਾਉਂਦੇ ਨੇ। ਅੱਛਾ, ਇਹਦੇ 'ਤੇ ਵੀ ਮੈਨੂੰ ਕੋਈ ਇਤਰਾਜ਼ ਨਹੀਂ। ਵੈਸਟ ਦੇ ਵਿੱਚ ਅਮਰੀਕਾ, ਬਰਤਾਨੀਆ, ਬਹੁਤ ਸਾਰੀਆਂ ਖਵਾਤੀਨ ਜਿਹੜੀਆਂ ਨੇ ਉਹ ਹੈਂਡਸ਼ੇਕ ਕਰਦੀਆਂ ਨੇ। ਮੈਂ ਕੌਣ ਉਹਨਾਂ ਕਹਿਣ ਵਾਲਾ, ਇਹ ਉਹਨਾਂ ਦੀ ਆਜ਼ਾਦੀ ਹੈ, ਉਹ ਵੀ ਆਜ਼ਾਦ ਸ਼ਹਿਰੀ ਨੇ। ਲੇਕਿਨ ਇੱਥੇ ਰੌਲਾ ਇਹ ਹੈ ਕਿ ਬਾਜੀ ਸਾਡੀ ਆਂਦੀ ਸੀ ਜਦੋਂ ਨੈਬ ਵਾਲਿਆਂ ਨੇ ਸੱਦਿਆ ਸੀ ਵੀ ਇਹ ਨਾ ਮਹਿਰਮ ਨੇ, ਮੈਂ ਇਹਨਾਂ ਦੇ ਸਾਹਮਣੇ ਬਹਿ ਕੇ ਗੱਲਬਾਤ ਨਹੀਂ ਕਰ ਸਕਦੀ। ਇੱਥੇ ਹੁਣ ਬਾਜੀ ਨੇ ਜਨਾਬ ਹੱਥ ਪੰਜਾ ਕੀਤਾ, ਛੱਡਦੀ ਨਹੀਂ ਬਾਜੀ, ਹੱਥ ਇੰਝ ਵੀ ਹਿਲਾਉਂਦੀ ਉਹਨਾਂ ਦੇ ਹੱਥਾਂ ਨੂੰ। ਤੇ ਮੇਰਾ ਮਤਲਬ ਇੱਥੇ ਇਹ ਬਾਜੀ ਅਜ਼ਮਾ ਨੂੰ ਵੇਖ ਲਓ, ਬਾਜੀ ਮਰੀਮ ਨੂੰ ਵੇਖ ਲਓ, ਇੱਥੇ ਇਹਨਾਂ ਦੇ ਕਾਨੂੰਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਹੋਰ ਨੇ, ਉੱਥੇ ਪਹੁੰਚ ਕੇ ਹੋਰ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਬਾਜੀ ਕਰਦੀ ਕੀ ਹੈ। ਅੱਛਾ ਜੀ, ਅੱਗੇ ਚੱਲਨੇ। ਅੱਗੇ ਐਸਾਰ ਰਾਣਾ ਸਾਹਿਬ ਨੇ ਇੱਕ ਤਜਜ਼ੀਆ ਕੀਤਾ, ਉਹਨਾਂ ਕਿਹਾ ਜੀ ਨਵਾਜ਼ ਸ਼ਰੀਫ ਸਾਹਿਬ ਦਾ ਦਿਲ ਤੇ ਇਹੀ ਹੈ ਵੀ ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ, ਮਿਰਜ਼ਾ ਯਾਰ ਇਕੱਲਾ ਹੀ ਫਿਰੇ ਨਵਾਜ਼ ਸ਼ਰੀਫ। ਲੇਕਿਨ ਉਹਨਾਂ ਕਿਹਾ ਵੀ ਗਲੀਆਂ ਸੁੰਜੀਆਂ ਵੀ ਹੋ ਜਾਣ ਤੇ ਫਿਰ ਵੀ ਮਿਰਜ਼ੇ ਯਾਰ ਕੋਲੋਂ ਫਿਰਿਆ ਨਹੀਂ ਜਾਣਾ। ਮਿਰਜ਼ਾ ਯਾਰ ਲੰਗੜਾ ਹੋ ਗਿਆ, ਉਹ ਹੁਣ ਤਾਕਤਵਰ ਦੀਆਂ ਵਿਸਾਖੀਆਂ ਤੋਂ ਬਗੈਰ, ਮਤਲਬ ਫਾਰਮ 47 ਤੋਂ ਬਗੈਰ ਗਲੀਆਂ ਸੁੰਜੀਆਂ ਹੋ ਕੇ ਵੀ ਫਿਰ ਨਹੀਂ ਸਕਦਾ, ਕਿਉਂਕਿ ਮਿਰਜ਼ਾ ਲੰਗੜਾ ਹੋ ਚੁੱਕਿਆ। ਜ਼ਾਹਿਰ ਸਿਆਸੀ ਤੌਰ 'ਤੇ ਉਹ ਗੱਲ ਕਰਦੇ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਲੰਗੜਾ ਕਰ ਲਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਗੁਲੂਕਾਰ ਜਵਾਦ ਅਹਿਮਦ, ਉਹਨਾਂ ਨੇ ਆਖਿਆ ਹੈ ਵੀ ਸ਼ਾਮ ਤੱਕ ਜਿਹੜਾ ਉਹਨਾਂ ਨੇ ਆਖਿਆ ਵੀ ਤਹਿਰੀਕ ਇਨਸਾਫ ਜਿਹੜੀ ਹੈ ਉਹ ਮੇਰੇ ਸਾਹਮਣੇ ਨਹੀਂ ਖਲੋ ਸਕਦੀ। ਹਾਂਜੀ, ਉਹਨਾਂ ਨੇ ਆਖਿਆ ਵੀ ਤਹਿਰੀਕ ਇਨਸਾਫ ਮੇਰੇ ਸਾਹਮਣੇ ਨਹੀਂ, ਹੁਣ ਇਹ ਮੈਨੂੰ ਨਹੀਂ ਪਤਾ ਵੀ ਪਿੱਛੇ ਨਹੀਂ ਖਲੋ ਸਕਦੀ, ਅੱਗੇ ਨਹੀਂ ਖਲੋ ਸਕਦੀ, ਖੱਬੇ ਨਹੀਂ, ਸਾਹਮਣੇ ਨਹੀਂ, ਕੀ ਨਹਾਉਂਦੇ ਨਹੀਂ ਭਾਈ ਹੋਣੀ, ਬੂਆ ਹੋਣੀ ਹੈ, ਕੀ ਰੌਲਾ ਹੈ। ਲੇਕਿਨ ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ। ਪੂਰੇ ਪੰਜਾਬ ਜਾਂ ਪਾਕਿਸਤਾਨ 'ਚ ਪਤਾ ਕਰੋ, ਤੇ ਮੇਰਾ ਖਿਆਲ ਇਹਨਾਂ ਨੇ ਪਿਛਲੇ ਦਿਨੋਂ ਇੱਕ ਤਰਾਨਾ ਗਾਇਆ ਸੀ ਉੱਤੇ ISPR ਦਾ, ਉਹ ਵੇਖ ਲਓ, ਮੇਰਾ 300 ਬੰਦੇ ਨੇ ਵੇਖਿਆ ਹੋਣਾ। ਇੱਕ ਇਹਨਾਂ ਦੇ ਬਾਰੇ ਪ੍ਰੋਗਰਾਮ ਉਹ ਦਾਨਿਸ਼ ਸਾਹਿਬ ਨੇ ਕੀਤਾ ਸੀ, ਉਹਨਾਂ ਨੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ 2700 ਰਕਸ਼ੇ ਦੇ ਉੱਤੇ ਆਪਣੀ ਐਡਵਰਟਾਈਜ਼ਿੰਗ ਲਾਈ ਸੀ, ਤੇ ਵੋਟ ਤੁਹਾਨੂੰ ਪਏ ਸਨ ਟੋਟਲ 200 ਕਿ 250, ਤੇ ਇਹ ਜਿਹੜੇ 2400 ਰਕਸ਼ੇ ਵਾਲਿਆਂ ਨੇ ਵੋਟ ਨਹੀਂ ਪਾਇਆ, ਕਿੱਧਰ ਕੰਮ ਚਲਾ ਗਿਆ। ਉਹ ਆਉਂਦੇ ਨੇ ਮੈਂ ਇਕੱਲਾ ਹੀ ਕਾਫੀ ਹਾਂ ਤਹਿਰੀਕ ਇਨਸਾਫ ਵਾਸਤੇ, ਇਹਨੂੰ ਵੀ ਕੋਈ ਨੌਕਰੀ ਦੇ ਦਿਓ, ਇਹਨੂੰ ਕੋਈ ਮੈਡਲ ਦੇ ਦਿਓ, ਤੁਹਾਡਾ ਬੇੜਾ ਕਰਕੇ ਇਹਨੂੰ ਕੋਈ ਪੋਜੀਸ਼ਨ ਦੇ ਦਿਓ, ਕੋਈ ਤਨਖਾਹ ਲਾ ਦਿਓ, ਕੋਈ ਵਜ਼ੀਫਾ ਲਾ ਦਿਓ, ਕੁਝ ਕਰ ਦਿਓ ਇਹਦਾ, ਇਹਨੇ ਵਰਨਾ ਜਿਹੜਾ ਹੈ ਨਾ ਇਹ ਜ਼ਿਬਾ ਹੋ ਜਾਣਾ। ਇਹਨੇ ਵਿਚਾਰੇ ਨੇ ਇੰਜੀ ਗੱਲਾਂ ਕਰ ਕਰਕੇ ਨਾ ਕਰੋ ਇਹਦੇ ਨਾਲ, ਵਿਚਾਰੇ ਨਾਲ, ਇਹਨੂੰ ਵੀ ਜ਼ਿਬਾ ਦਾ ਮੇਰਾ ਮਤਲਬ ਇੱਥੇ ਸਿਆਸੀ ਤੌਰ 'ਤੇ ਹੈ, ਕਿਤੇ ਫਿਜ਼ੀਕਲੀ ਨਾ ਹੋ ਇਸ ਗੱਲ ਨੂੰ, ਫਿਰ ਉਹ ਦੂਰ ਵੀ ਲੈ ਜਾਂਦੇ ਨੇ। ਭਾਈ ਇੱਥੋਂ ਵੀ ਲਿਆ ਥੋੜ੍ਹਾ ਜਿਹਾ, ਉਹ ਕਵੇ ਗਿੱਲ ਸਾਹਿਬ ਨੇ ਮੈਨੂੰ ਜ਼ਿਬਾ ਕਰਨ ਦੀ ਧਮਕੀ ਦੇ ਛੱਡੀ, ਮੈਂ ਤੁਹਾਡੀ ਜਿਹੜੀ ਗਲੂਕਾਰੀ ਹੈ ਉਹਦੇ ਜ਼ਿਬਾ ਹੋਣ ਦੀ ਗੱਲ ਕਰ ਰਿਹਾ। ਤੇ ਬਹਰਹਾਲ ਇਹ ਅੱਜ ਕੱਲ੍ਹ ਨਵੇਂ ਤੋਂ ਨਵਾਂ ਕੰਮ ਜਿਹੜਾ ਉਹ ਛੱਡਦੇ ਨੇ ਇਹ ਜਿਹੜੇ ਸਾਡੇ ਇਸਟੈਬਲਿਸ਼ਮੈਂਟ ਵਾਲੇ ਜਿਹੜੇ ਜਨਰਲ ਸਾਹਿਬਾਨ ਨੇ, ਤੇ ਉਹਨਾਂ ਦਾ ਵੀ ਬਹਰਹਾਲ ਮੇਰਾ ਖਿਆਲ ਹੈ ਕਿ ਉਹਨਾਂ ਦੇ ਪੱਲੇ ਵੀ ਹੁਣ ਰਹਿ ਕੁਝ ਨਹੀਂ ਗਿਆ। ਉਹਦੀ ਵਜ੍ਹਾ ਇਹ ਹੈ ਕਿ ਹੁਣ ਅਗਰ ਗੱਲ ਜਵਾਦ ਅਹਿਮਦ ਸਾਹਿਬ ਤੱਕ ਆ ਗਈ ਹੈ ਤੇ ਫਿਰ
ਅਸੀਂ ਇਹੀ ਆਖਾਂਗੇ ਵੀ ਸੁਲ੍ਹਾ ਕਰ ਲਈ। ਅੱਛਾ ਜੀ, ਅੱਗੋਂ ਹੈ ਡੱਕੀ, ਜਿਨ੍ਹਾਂ ਨੇ ਆਪਣਾ ਨਾਂ ਡੱਕੀ ਬਾਈ ਰੱਖਿਆ, ਇਹਨਾਂ ਦੇ ਉੱਤੇ ਜੂਆ ਖਿਲਾਉਣ ਦਾ ਇਲਜ਼ਾਮ ਹੈ। ਤੇ ਹੁਣ ਉਹ ਜਿਹੜੀ ਪਬਲਿਕ ਹੈ ਜਿਨ੍ਹਾਂ ਦੇ ਜੂਏ ਦੇ ਪੈਸੇ ਜਿਨ੍ਹਾਂ ਨੇ ਹਾਰੇ ਨੇ, ਜਿਸ ਵੇਲੇ ਇਹਨਾਂ ਨੂੰ ਅਦਾਲਤ ਲੈ ਕੇ ਆਏ ਨੇ ਤੇ ਉਹਨਾਂ ਵੀ ਗਾਲਮੰਦਾ ਕੀਤਾ। ਲੋਕਾਂ ਨੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਚਪੇੜਾਂ ਮੁੱਕੇ। ਬਹਰਹਾਲ ਪੁਲਿਸ ਨੇ ਬਚਾਇਆ, ਧੱਕੇ ਧੁੱਕੇ ਦੇ ਕੇ ਪੁਲਿਸ ਲੈ ਕੇ ਗਈ ਹੈ। ਬੜਾ ਹੀ ਉੱਥੇ ਬੁਰਾ ਹਾਲ ਹੀ ਰਿਹਾ, ਹਿਸਾਬ ਕਿਤਾਬ ਬੁਰਾ ਰਿਹਾ। ਹੁਣ ਇਹ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ ਕਿੰਨਾ ਕੁ ਕੰਮ ਜਿਹੜਾ ਪਾਇਆ, ਕਿੰਨਾ ਨਹੀਂ ਪਾਇਆ। ਵਾਕਿਆ ਹੀ ਪੁਲਿਸ ਇਹਨਾਂ ਨਾਲ ਠੀਕ ਕਰ ਰਹੀ ਹੈ ਗਲਤ, ਕਿਉਂਕਿ ਅੱਜ ਕੱਲ੍ਹ ਕੁਝ ਵੀ ਕਹਿਣਾ ਮੁਮਕਿਨ ਨਹੀਂ ਹੈ। ਤੇ ਬਹਰਹਾਲ ਉੱਥੇ ਅਦਾਲਤ ਜਿਹੜੀ ਉਹ ਬਾਹਰ ਹੈ ਸੀ, ਉਹਨਾਂ ਨੇ ਕਿਹਾ ਵੀ ਤੇਰੇ ਕੋਲ ਜਿੰਨੇ ਵੀ ਪੈਸੇ ਸਨ ਤੂੰ ਸਾਡੇ ਖਾ ਗਿਆ ਜਾਂ ਸਾਡੇ ਪੈਸੇ ਉਜਾੜ ਦਿੱਤੇ ਨੇ, ਤੇਰੇ ਕੋਲੋਂ ਬਦਲਾ ਲਵਾਂਗੇ। ਬਹਰਹਾਲ ਇਸ ਵੇਲੇ ਡੱਕੀ ਜਿਹੜਾ ਉਹ ਚੰਗੀ ਭਲੀ ਡੱਕਿਆ ਗਿਆ ਤੇ ਚੰਗੀ ਭਲੀ ਮੁਸੀਬਤ 'ਚ ਹੈ। ਤੇ ਦੂਜੇ ਲੋਕ ਜੂਏ ਸ਼ੂਏ ਨੂੰ ਪ੍ਰਮੋਟ ਕਰ ਰਹੇ ਨੇ, ਉਹਨਾਂ ਕੋਲੋਂ ਮੇਰੀ ਗੁਜ਼ਾਰਿਸ਼ ਇਹੀ ਹੈ ਕਿ ਬਈ ਇਹ ਕੰਮ ਛੱਡ ਦਿਓ, ਇਹ ਕੰਮ ਜਿਹੜਾ ਉਹ ਚੰਗਾ ਨਹੀਂ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਛੇਤੀ ਨਾਲ। ਪੰਜਾਬ ਮੈਟ੍ਰਿਕ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ ਆ ਗਿਆ। ਫੇਲ ਹੋਣ ਵਾਲੇ 90% ਬੱਚੇ ਜਿਹੜੇ ਨੇ ਗਵਰਨਮੈਂਟ ਸਕੂਲ ਦੇ ਤਲਬਾ ਔਰ ਤਾਲਬਾਤ ਨੇ। ਹੁਣ ਤੁਸੀਂ ਇੱਥੇ ਗੌਰ ਕਰ ਲਿਆ, ਗੁਰਬਤ ਜਿਹੜੀ ਹੈ ਉਹ ਤੁਹਾਡੀ ਕਿਸਮਤ 'ਚ ਨਲਾਇਕੀ ਵੀ ਲਿਖ ਦਿੰਦੀ ਹੈ, ਫੇਲੀਅਰ ਵੀ ਲਿਖ ਦਿੰਦਾ। ਹੁਣ ਅਗਰ ਇਹਨਾਂ ਦੇ ਮਾਪਿਓ ਕੋਲ ਪੈਸੇ ਹੁੰਦੇ, ਇਹ ਪ੍ਰਾਈਵੇਟ ਸਕੂਲਾਂ 'ਚ ਹੁੰਦੇ ਤੇ ਬੱਚੇ ਪੜ੍ਹ ਜਾਂਦੇ। ਹੁਣ ਇਹ ਜਿਹੜੇ 90% ਬੱਚੇ ਫੇਲ ਹੋਏ ਨੇ, ਇਹਨਾਂ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ ਦੇ, ਇਹਨਾਂ ਬੱਚਿਆਂ ਨੇ ਕਿੱਥੋਂ ਕੁਝ ਹੋਰ ਕਰਨਾ ਹੈ। ਇਹਨਾਂ ਦੇ ਵਿੱਚੋਂ 20-30% ਬੱਚੇ ਰਿਪੀਟ ਕਰਨਗੇ। ਬਾਕੀ ਬੱਚੇ ਜਿਹੜੇ ਉਹਨਾਂ ਨੇ ਪੜ੍ਹਨ ਤੋਂ ਹਟਾ ਲੈਣਾ। ਮਾਂ ਪਿਓ ਪਹਿਲਾਂ ਪਤਾ ਨਹੀਂ ਕਿਵੇਂ ਪੜ੍ਹਾ ਰਹੇ ਸਨ ਤੇ ਉਹਨਾਂ ਨੇ ਹੋਰ ਕੰਮਾਂ ਨੂੰ ਲਾ ਦੇਣਾ। ਕਲਾਸ 9ਵੀਂ ਦੇ ਵਿੱਚ 3,08,000 ਬੱਚੇ ਅਪੀਅਰ ਹੋਏ, ਸਿਰਫ 1,38,000 ਪਾਸ ਹੋਏ। ਫੈਸਲਾਬਾਦ ਬੋਰਡ 'ਚ ਸਾਇੰਸ ਗਰੁੱਪ ਦੇ 72,000 ਚੋਂ ਸਿਰਫ 37,000 ਬੱਚੇ ਪਾਸ ਹੋਏ। ਆਰਟਸ ਗਰੁੱਪ ਦੇ 23,000 ਚੋਂ ਸਿਰਫ 9,000 ਬੱਚੇ ਪਾਸ ਹੋਏ। ਇਹ ਤੁਸੀਂ ਹੁਣ ਹਿਸਾਬ ਲਾ ਲਓ ਵੀ ਅੱਧੇ ਤੋਂ ਵੀ ਅੱਧਿਆਂ ਦਾ ਇੱਥੇ ਜਿਹੜਾ ਮਤਲਬ ਅੱਧੇ ਤੋਂ ਜ਼ਿਆਦਾ ਬੱਚੇ ਫੈਸਲਾਬਾਦ ਵੀ ਫੇਲ ਹੋ ਗਏ ਨੇ, ਦੋਨੋਂ ਸਾਇੰਸ ਔਰ ਆਰਟਸ ਦੋਨੋਂ ਗਰੁੱਪਾਂ ਦੇ ਵਿੱਚ। ਫਿਰ ਮੁਲਤਾਨ ਬੋਰਡ 'ਚ ਕੁੱਲ 1,39,000 ਤਾਲਿਬ ਇਲਮ ਜਿਹੜੇ ਅਪੀਅਰ ਹੋਏ ਔਰ 70,000 ਪਾਸ ਹੋ ਸਕੇ, 69,000 ਅਸਲ ਦੇ ਵਿੱਚ। ਬਾਕੀ ਜਿਹੜੇ ਨੇ ਉਹ ਵੀ ਤਕਰੀਬਨ 50% ਜਿਹੜੇ ਫੇਲ ਹੋ ਗਏ। ਫਿਰ ਸਰਗੋਦਾ ਬੋਰਡ ਦੇ ਵਿੱਚ ਤਕਰੀਬਨ 91,000 ਤਲਬਾ ਜਿਹੜੇ ਉਹ ਅਪੀਅਰ ਹੋਏ ਔਰ ਉਹਨਾਂ ਦੇ ਵਿੱਚੋਂ 41,000 ਜਿਹੜੇ ਨੇ ਉਹ ਪਾਸ ਹੋਏ। ਪ੍ਰਾਈਵੇਟ ਸਕੂਲਾਂ 'ਚੋਂ 16,000 ਅਪੀਅਰ ਹੋਏ ਤੇ 6,000 ਪਾਸ ਹੋਏ। ਹੁਣ ਤੁਸੀਂ ਆਪ ਦੇਖ ਲਓ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਇੱਥੇ ਵੀ ਨਤੀਜਾ ਅੱਧੇ ਤੋਂ ਵੀ ਘੱਟ ਬੱਚੇ ਪਾਸ ਹੋਏ ਨੇ। ਬਹਾਵਲਪੁਰ ਦੇ ਵਿੱਚ ਕੁੱਲ 1,05,000 ਤੇ ਉਹਨਾਂ 'ਚੋਂ ਸਿਰਫ 46,000 ਬੱਚੇ ਪਾਸ ਹੋਏ। ਮੀਨ 50% ਤੋਂ ਵੀ ਘੱਟ ਪਾਸ ਹੋਏ ਨੇ, ਕੋਈ 40-45% ਪਾਸ ਹੋਏ ਨੇ ਸਿਰਫ। ਸਾਹੀਵਾਲ ਬੋਰਡ 'ਚ ਕੁੱਲ ਤਕਰੀਬਨ 90,000 ਤਲਬਾ, ਉਹਨਾਂ 'ਚੋਂ 36,094 ਜਿਹੜੇ ਨੇ ਉਹ ਸਿਰਫ ਪਾਸ ਹੋਏ ਨੇ ਔਰ ਇਹ ਵੀ ਤੁਹਾਡੇ ਸਾਹਮਣੇ ਅੱਧੇ ਤੋਂ ਬਹੁਤ ਘੱਟ ਹੈ। ਡੀਜੀ ਖਾਨ ਦੇ ਵਿੱਚ ਕੁੱਲ 1,04,000 ਤਲਬਾ, ਜਿਨ੍ਹਾਂ ਦੇ ਵਿੱਚੋਂ 55,000 ਤਲਬਾ ਜਿਹੜੇ ਨੇ ਉਹ ਸਿਰਫ ਪਾਸ ਹੋਏ ਨੇ। ਗੁਜਰਾਂਵਾਲੇ ਦੇ ਵਿੱਚ 1,99,000 ਬੱਚੇ ਜਿਹੜੇ ਨੇ ਉਹ ਅਪੀਅਰ ਹੋਏ, 91,000 ਉਹਨਾਂ 'ਚੋਂ ਪਾਸ ਹੋਏ ਨੇ ਔਰ ਆਰਟਸ ਗਰੁੱਪ ਦੇ 67,000, ਉਹਨਾਂ 'ਚੋਂ ਸਿਰਫ 29,000 ਬੱਚੇ ਜਿਹੜੇ ਪਾਸ ਹੋਏ ਨੇ। ਹੋਰ ਵੀ ਅੱਗੇ ਚੱਲ ਰਹੇ ਨੇ ਨੰਬਰ, ਲੇਕਿਨ ਇਹ ਮੈਂ ਹੈਰਾਨ ਹੈ ਕਿ ਇਹ 50% ਤੋਂ ਬਹੁਤੇ ਬੱਚੇ ਫੇਲ ਹੋ ਗਏ ਨੇ ਸਰਕਾਰੀ ਸਕੂਲਾਂ ਦੇ। ਉਹ ਟੋਟਲ ਸਰਕਾਰੀ ਨਹੀਂ, ਟੋਟਲ ਤੇ ਸਰਕਾਰੀ ਸਕੂਲਾਂ ਦੇ ਤੇ 90% ਬੱਚੇ ਫੇਲ ਹੋ ਗਏ ਨੇ। ਤੇ ਜਾਂ ਫੇਲ ਹੋਣ ਵਾਲੇ ਜਿਹੜੇ ਬੱਚੇ ਨੇ ਉਹਨਾਂ 'ਚੋਂ 90% ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਨੇ। ਕਿਸੇ ਵੇਲੇ ਸੈਂਟਰਲ ਮਾਡਲ ਹਾਈ ਸਕੂਲ ਲਾਹੌਰ ਤੇ ਫਲਾਣਾ ਸਕੂਲ ਸਰਕਾਰੀ ਸਕੂਲਾਂ ਦੀ ਤੂਤੀ ਬੋਲਦੀ ਸੀ। ਫਿਰ ਇਸ ਅਸ਼ਰਾਫੀਆ ਨੇ ਸਕੂਲ ਵੀ ਆਪਣੇ ਅਲੱਗ ਬਣਾ ਲਏ। ਗਰੀਬ ਲੋਕਾਂ ਦੇ ਬੱਚਿਆਂ ਦੀ ਕਿਸਮਤ ਦੇ ਵਿੱਚ ਜਿਹੜੇ ਨੇ ਉਹ ਇਹ ਸਕੂਲ ਲਿਖ ਦਿੱਤੇ ਜਿੱਥੋਂ ਦੇ 90% ਬੱਚੇ ਫੇਲ ਹੋ ਰਹੇ ਨੇ। ਤੇ ਸਾਨੂੰ ਇਹ ਦੱਸਦੇ ਰਹੇ ਨੇ ਵੀ ਸਭ ਦੀ ਮਾਂ ਆ ਗਈ ਹੈ, ਸਭ ਦੀ ਮਾਂ ਆ ਗਈ ਹੈ। ਇਹਨਾਂ ਦੀ ਮਾਂ ਕੌਣ ਹੈ? ਇਹ ਜਿਹੜੇ ਫੇਲ ਹੋਏ ਨੇ ਸਾਰੇ 50% ਤੋਂ ਬਹੁਤੇ, ਇਹਨਾਂ ਦੀ ਮਾਂ ਕੌਣ ਹੈ? ਤੇ ਜੇ ਇਹਨਾਂ ਦੀ ਮਾਂ ਵੀ ਤੁਸੀਂ ਹੋ ਤੇ ਫਿਰ ਇਹ ਡੈਣ ਹੀ ਹੈ, ਮਾਂ ਤੇ ਕੋਈ ਨਹੀਂ ਜਿਹੜੀ ਇਹਨਾਂ ਬੱਚਿਆਂ ਦੇ ਮੁਸਤਕਬਲ ਨੂੰ ਖਾ ਗਈ ਹੈ। ਤੇ ਬਸ ਨਾਰੇ, ਟਿਕਟੌਕ, ਗੱਲਾਂ ਤੇ ਅਗਲੇ ਪਾਸੇ 0-0 ਸਾਰਾ ਕੁਝ। ਇਹਨਾਂ ਬੱਚਿਆਂ ਦੀ ਜ਼ਿੰਦਗੀ ਉਜੜ ਗਈ। ਨਾ ਇਹਨਾਂ ਨੂੰ ਕੱਲ੍ਹ ਕੋਈ ਨੌਕਰੀ ਲੱਭਣੀ ਹੈ, ਇਹ ਹੁਣ ਕੋਈ ਮੋਟਰਸਾਈਕਲਾਂ ਦਾ ਕੰਮ ਕਰੇਗਾ, ਕੋਈ ਨਸ਼ੇ ਕਰੇਗਾ ਤੇ ਕੋਈ ਜੇਲ੍ਹ ਜਾਏਗਾ ਵਿਚਾਰਾ। ਇਹਨਾਂ ਦਾ ਮੁਸਤਕਬਲ ਇੰਝ ਹੀ ਲਿਖ ਦਿੱਤਾ। ਲੇਕਿਨ ਸਭ ਦੀ ਮਾਂ ਆ ਗਈ ਹੈ, ਨਾਰਾ ਇਹੀ ਲੱਗਦਾ, ਲੇਕਿਨ ਅਸਲ ਦੇ ਵਿੱਚ ਇਹ ਕੋਈ ਡੈਣ ਕਿਸਮ ਦੀ ਮਾਂ ਹੀ ਹੈ। ਸਭ ਦੀ ਮਾਂ ਤੇ ਮੈਨੂੰ ਕੋਈ ਨਹੀਂ ਲੱਗਦੀ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।